ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सचो सच विच बहुत शुक्रिया जी। डॉक्टर साहब अज 12 मार्च 2018 29 फग्गन नानकशाही संमत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook, Global CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਪ੍ਰੋਗਰਾਮ ਸੱਚੋ ਸੱਚ ਨਾਲ ਜਾਂ TV 84 ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਅੱਜ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝ ਪਾਣੀ ਚਾਹਾਂਗੇ ਕਿ ਜਿਸ ਤਰ੍ਹਾਂ ਕਿ ਜਿਹੜਾ ਖਾਲਸਾਨੀ ਕਾਲਿੰਗ, ਜਿਸ ਤਰ੍ਹਾਂ ਕਿ ਤੁਹਾਡੀ ਉਹ ਲਿਖਤ ਹੈਗੀ ਹੈ, ਵੀਕਲੀ ਲਿਖਤ ਹੈ, ਉਸ ਨੂੰ ਕਾਫੀ ਹੁੰਗਾਰਾ ਮਿਲਿਆ। ਜਿਸ ਤਰ੍ਹਾਂ ਕਿ ਮਾਨਸਿਕ ਫਿਲੋਸਫਰ ਸਰਦਾਰ ਕਪੂਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਹ ਖਾਲਸਾਨੀ ਕਾਲਿੰਗ ਦੇ ਹੇਠ ਜੋ ਜਿਹੜੀ ਤੁਸੀਂ ਲਿਖਤ ਲਿਖੀ ਹੈ ਉਸ ਵਿੱਚ ਸਾਡੇ ਕੋਲ ਵਿਊਜ਼ ਆਏ ਨੇ 27.7K, ਕਮੈਂਟਸ ਨੇ 77 ਐਂਡ ਸ਼ੇਅਰਸ ਨੇ 253। ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਆਪਾਂ ਫਰਾਈਡੇ ਨੂੰ ਪ੍ਰੋਗਰਾਮ ਕੀਤਾ ਸੀ ਸੱਚੋ ਸੱਚ ਵਿੱਚ, ਪਹਿਲਾ ਜੋ ਸਾਡਾ ਇਸ਼ੂ ਸੀ ਕਿ ਦੁਨੀਆ ਭਰ ਵਿੱਚ ਦੁਨੀਆ ਭਰ ਦੇ ਜਿਹੜੇ ਸਾਰੇ ਸਿੱਖ ਨੇ ਉਹਨਾਂ ਨੂੰ ਕਿਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਭਾਰਤੀ ਏਜੰਸੀਆਂ ਵੱਲੋਂ। ਜਿਸ ਤਰ੍ਹਾਂ ਕਿ ਦਿੱਲੀ ਦੇ ਇੰਦਰਾ ਗਾਂਧੀ ਜਿਹੜਾ ਅੰਤਰਰਾਸ਼ਟਰੀ 에ਅਰਪੋਰਟ ਹੈ ਉਸ ਉੱਪਰ ਮੋਸਟ ਵਾਂਟਡ ਜਿਸ ਤਰ੍ਹਾਂ ਕਿ 5 ਜਿਹੜੇ ਸਿੱਖ ਨੇ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਕਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਸਿੱਖ ਕਿਸ ਤਰ੍ਹਾਂ ਮਤਲਬ ਉਹਨਾਂ ਦਾ ਕੀ ਕਾਰਾ ਹੈਗਾ, ਕੀ ਕਰ ਰਹੇ ਨੇ, ਕਿੱਦਾਂ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਨੂੰ ਦੱਸਿਆ ਦਰਸਾਇਆ ਲਾਈਕ, ਤੇ ਉਸ ਨੂੰ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਵਿਚਾਰ ਦਿੱਤੇ ਸੀ ਇਸ ਉੱਪਰ, ਉਸ ਉੱਪਰ ਸਾਡੇ ਕੋਲ ਕਾਫੀ ਵਿਊਜ਼ ਆਏ ਨੇ, ਕਾਫੀ ਹੁੰਗਾਰਾ ਮਿਲਿਆ ਇਸ ਸੈਗਮੈਂਟ ਨੂੰ। ਇਸ ਤੇ ਵਿਊਜ਼ ਆਏ ਨੇ 17.2K, ਕਮੈਂਟਸ ਨੇ 113, ਸ਼ੇਅਰਸ ਨੇ 185। ਉਸ ਤੋਂ ਬਾਅਦ ਦੂਸਰਾ ਜਿਹੜਾ ਸਾਡਾ ਸੈਗਮੈਂਟ ਸੀ ਉਸੇ ਦਿਨ ਦਾ, ਜਿਸ ਤਰ੍ਹਾਂ ਕਿ ਸੀਰੀਆ ਵਿਖੇ ਸ਼ਾਂਤੀ, ਜਿਸ ਤਰ੍ਹਾਂ ਕਿ ਸਾਡੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ ਸੀ ਕਿ ਉੱਥੇ ਸ਼ਾਂਤੀ ਬਹਾਲ ਹੋਵੇ। ਪਰ ਸਾਨੂੰ ਬੜਾ ਅਫਸੋਸ ਹੈ ਕਿ ਜੇ ਸਾਡੇ ਆਪਣੇ ਸਿੱਖਾਂ ਦਾ ਘਰ ਹੁੰਦਾ ਤਾਂ ਅਸੀਂ ਅਰਦਾਸ ਕਰਨ ਦੇ ਨਾਲ ਨਾਲ ਅਸੀਂ ਲੋੜਵੰਦਾਂ ਦੀ ਲੋੜ ਨੂੰ ਵੀ ਪੂਰਾ ਕਰਦੇ। ਇਸ ਨੂੰ ਵੀ ਕਾਫੀ ਸਰਾਹਿਆ ਗਿਆ ਹੈ। ਇਸ ਤੇ ਵਿਊਜ਼ ਆਏ ਨੇ 22.5K, ਕਮੈਂਟਸ ਨੇ 92, ਸ਼ੇਅਰਸ ਨੇ 185। ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਡਾਕਟਰ ਸਾਹਿਬ ਹੁਣ ਆਪਾਂ ਆਉਂਦੇ ਹਾਂ ਅੱਜ ਦੇ ਪਹਿਲੇ ਇਸ਼ੂ ਵੱਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਸਾਡਾ ਮਕਸਦ ਜਿਵੇਂ ਤੁਸੀਂ ਹਰ ਵਾਰ ਵਿਊਅਰਸ ਔਰ ਕਮੈਂਟਸ ਔਰ ਸ਼ੇਅਰਸ ਦੀ ਗੱਲ ਕਰਦੇ ਹੋ, ਅਸੀਂ ਕਿਉਂਕਿ ਬਹੁਤ ਸਾਰੇ ਕੁਐਸਚਨਸ ਜਿਹੜੇ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਸੈਗਮੈਂਟਸ ਵੀ ਐਡਜਸਟ ਕਰਦੇ ਹਾਂ ਤੇ ਕੁਝ ਜਿਹੜੇ ਨੇ ਟੂਵਰਡਸ ਦਾ ਐਂਡ ਲਾਸਟ ਸੈਗਮੈਂਟ 'ਚ ਪੜ੍ਹਦੇ ਹਾਂ ਜੀ। ਸੋ ਸਾਡਾ ਇਸ ਦੇ ਲਈ ਇਹ ਹੁੰਦਾ ਪਰਪਸ ਕਿ ਅਸੀਂ ਸਾਰਿਆਂ ਨੂੰ ਐਕਨੋਲੇਜ ਕਰੀਏ ਕਿ ਭਾਈ ਜੇ ਤੁਸੀਂ ਪੜ੍ਹਿਆ, ਸ਼ੇਅਰ ਕੀਤਾ, ਕਮੈਂਟ ਕੀਤਾ ਤੇ ਅਸੀਂ ਉਸ ਦਾ ਨੋਟਿਸ ਲਿਆ। ਬਿਲਕੁਲ। ਦੂਸਰਾ ਇੱਕ ਇਹ ਵੀ ਹਿੱਸਾ ਸਾਡਾ ਕਿ ਜਦੋਂ ਕੁਝ ਚੀਜ਼ਾਂ ਐਸੀਆਂ ਵਾਪਰਦੀਆਂ ਨੇ ਜਿਨ੍ਹਾਂ ਤੇ ਸਾਡਾ ਕਈ ਵਾਰ ਕੰਟਰੋਲ ਨਹੀਂ ਹੁੰਦਾ ਜਾਂ ਕੁਝ ਵਾਪਰ ਜਾਂਦੀਆਂ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਹੈ, ਸੋ ਇਹ ਵੀ ਸਾਡਾ ਇੱਕ ਐਥੀਕਲ ਇਖਲਾਕੀ ਫਰਜ਼ ਹੈ ਕਿ ਅਸੀਂ ਉਸ ਦੇ ਲਈ ਜਿਹੜੀ ਗਲਤੀ ਹੈ ਉਸ ਦੇ ਲਈ ਰਿਗਰੈਟ ਕਰੀਏ, ਮੁਆਫੀ ਮੰਗੀਏ। ਜਿਵੇਂ ਮੈਂ ਪਿਛਲੇ ਦਿਨਾਂ 'ਚ ਦੇਖ ਰਿਹਾ ਸੀ ਕਿ ਵੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਦਾ ਜਿਹੜਾ ਸਟੂਡੀਓ 'ਚ ਇੰਟਰਵਿਊ ਹੋਇਆ ਉਸ ਦੇ ਉੱਤੇ ਕਾਫੀ ਕਮੈਂਟ ਜਿਹੜੇ ਨੇ ਪੋਜ਼ਿਟਿਵ ਸੀ, ਕੁਝ ਨੈਗੇਟਿਵ ਵੀ ਸੀ, ਔਰ ਉਹਦੇ 'ਚ ਸਾਡੇ ਕੁਝ ਵਿਊਅਰਸ ਨੇ ਇਹ ਸਾਡਾ ਧਿਆਨ ਦਿਵਾਇਆ, ਜਿਨ੍ਹਾਂ ਦੇ ਵਿੱਚ ਜਿਵੇਂ ਪਪਲਪ੍ਰੀਤ ਸਿੰਘ ਹੋਰਾਂ ਦੀ ਲਿਖਤ ਦਾ ਕਿਸੇ ਨੇ ਹਵਾਲਾ ਦਿੱਤਾ ਕਿ ਉਹਦੇ 'ਚ ਪ੍ਰਭ ਸ਼ਰਨਦੀਪ ਸਿੰਘ ਜਿਹੜੇ ਆਕਸਫੋਰਡ ਯੂਨੀਵਰਸਿਟੀ 'ਚ PhD ਕਰ ਰਹੇ ਨੇ ਵੀ ਉਹਨਾਂ ਬਾਰੇ ਜਿਹੜੀ ਹੈ ਨਾ ਪੱਖੀ ਗੱਲ ਕਹੀ ਗਈ। ਕਿਉਂਕਿ ਮੈਂ ਉਹ ਇੰਟਰਵਿਊ ਮੇਰੀ ਪ੍ਰੈਜ਼ੈਂਸ 'ਚ ਨਹੀਂ ਸੀ ਹੋਇਆ, ਮੈਂ ਈਵਨ ਏਅਰ ਹੋਣ ਤੋਂ ਪਹਿਲਾਂ ਵੀ ਦੇਖਿਆ ਨਹੀਂ ਸੀ, ਪਰ ਜਦੋਂ ਉਸ ਨੂੰ ਮੈਂ ਦੇਖਿਆ ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਇਹ ਠੀਕ ਨਹੀਂ ਹੈ। ਔਰ ਅਸੀਂ ਜਿੱਥੇ ਇਸ ਗੱਲ ਦੇ ਲਈ ਮੁਆਫੀ ਮੰਗਦੇ ਹਾਂ ਕਿ ਵੀ
ਮੈਂ ਪ੍ਰਭ ਸ਼ਰਨਦੀਪ ਸਿੰਘ ਸਾਡੇ ਨਾਲ ਸਾਡੇ ਪੁਰਾਣੇ ਮਿੱਤਰ ਨੇ, ਇੱਥੇ ਵੀ ਜਦੋਂ ਮਿਲੇ ਔਰ ਮੈਂ ਹਮੇਸ਼ਾ ਉਹਨਾਂ ਨੂੰ ਐਨਕਰੇਜ ਵੀ ਕਰਦਾ। ਹਾਲਾਂਕਿ ਕੁਝ ਸਮਾਂ ਪਹਿਲਾਂ ਉਹ ਨਾਰਾਜ਼ ਵੀ ਹੋਏ ਜਦੋਂ ਕਿ ਇੱਕ ਇੰਟਰਵਿਊ ਦੇ ਵਿੱਚ ਡਾਕਟਰ ਢਿੱਲੋਂ ਨੇ ਡਾਕਟਰ ਮੰਡੇਰ ਬਾਰੇ ਕਿਹਾ, ਉਹਨਾਂ ਨੂੰ ਡਿਫੈਂਡ ਕਰਨਾ ਚਾਹੁੰਦੇ ਸਨ। ਮੈਂ ਉਹਨਾਂ ਨੂੰ ਕਿਹਾ ਕਿ ਜੀ ਜੇ ਡਾਕਟਰ ਮੰਡੇਰ ਖੁਦ ਆਪਣੇ ਆਪ ਨੂੰ ਜਿਹੜਾ ਹੈ ਉਹ ਵਕਤ ਲੈਣਾ ਚਾਹੁੰਦੇ ਨੇ ਤਾਂ ਖੁਸ਼ੀ ਹੋਏਗੀ, ਪਰ ਤੁਹਾਡੇ ਬਾਰੇ ਉਹਨਾਂ ਨੇ ਕੁਝ ਨਹੀਂ ਕਿਹਾ, ਇਸ ਲਈ ਇਹਨੂੰ ਅਸੀਂ ਇਸ ਕਿਸਮ ਦਾ ਇਸ਼ੂ ਨਾ ਬਣਾਈਏ। ਪਰ ਹੁਣ ਜਦੋਂ ਕਿ ਕਮੈਂਟ ਉਹਨਾਂ ਦੇ ਉੱਤੇ ਹੋਇਆ, ਮੈਂ ਇਸ ਦੇ ਲਈ ਮੁਆਫੀ ਚਾਹੁੰਦਾ ਕਿ ਵੀ ਇਹ ਮੇਰੇ ਨੋਟਿਸ 'ਚ ਨਹੀਂ ਆਇਆ, ਮੈਂ ਬਾਅਦ 'ਚ ਆਇਆ ਔਰ ਅਸੀਂ ਉਸ ਇੰਟਰਵਿਊ ਨੂੰ YouTube ਤੋਂ ਵੀ ਔਰ Facebook ਤੋਂ ਵੀ ਡਿਲੀਟ ਕਰ ਦਿੱਤਾ। ਔਰ ਮੈਂ ਸਮਝਦਾ ਵੀ ਇਹ ਇੱਕ ਗਲਤ ਗੱਲ ਹੋਈ ਹੈ ਔਰ ਇਸ ਦੇ ਲਈ ਇਹ ਜੋ ਅਸੀਂ ਕੀਤਾ ਹੈ ਸਾਡਾ ਕਰਨਾ ਬਣਦਾ ਸੀ ਜੀ। ਇਸੇ ਤਰ੍ਹਾਂ ਜਿਹੜਾ ਇੱਕ ਸਵਾਲ ਸਿੱਖ ਰਹਿਤ ਮਰਿਆਦਾ ਦੇ ਹਵਾਲੇ ਨਾਲ ਹੈ ਕਿ ਜਿਹੜੇ ਨੇ ਉਹ ਨਹੀਂ ਮੰਨਦੇ, ਮੈਂ ਇਹ ਗੱਲ ਰਿਪੀਟਡਲੀ ਲਾਸਟ ਟਾਈਮ ਵੀ ਕਹੀ ਸੀ, ਮੈਂ ਫਿਰ ਇਹ ਰਿਪੀਟ ਕਰਨਾ ਚਾਹੁੰਦਾ ਵੀ ਅਸੀਂ ਫੁੱਲੀ ਸਿੱਖ ਰਹਿਤ ਮਰਿਆਦਾ ਔਰ ਨਾਨਕਸ਼ਾਹੀ ਕੈਲੰਡਰ ਮੂਲ 2003 ਇਹ ਦੋਨੋਂ ਹੀ ਸਾਡੇ ਪਹਿਲੇ ਦਿਨ ਤੋਂ ਇਹ ਸਾਡੇ TV 84 ਦੀ ਪਾਲਿਸੀ ਦਾ ਵੀ ਹਿੱਸਾ। ਔਰ ਨਿੱਜੀ ਤੌਰ ਤੇ ਮੈਂ ਸਮਝਦਾ ਵੀ ਕਿਸੇ ਇੰਡੀਵਿਜੂਅਲ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਅੰਮ੍ਰਿਤ ਦੀਆਂ ਬਾਣੀਆਂ ਤੇ ਸਿੱਖ ਰਹਿਤ ਮਰਿਆਦਾ ਤੇ ਔਰ ਜਿਹੜੀ ਸਾਡੀ ਇਹ ਸਾਰੇ ਨਾਲ ਜੁੜੀ ਹੋਈ ਪੰਥਕ ਪਰੰਪਰਾ ਉਸ ਦੇ ਉੱਤੇ ਕੋਈ ਸਵਾਲੀਆ ਨਿਸ਼ਾਨ ਚੁੱਕੇ। ਸੋ ਅਸੀਂ ਇਸ ਬਾਰੇ ਬਿਲਕੁਲ ਕਲੀਅਰ ਹੈ ਔਰ ਫਿਰ ਵੀ ਕਈ ਵਾਰੀ ਇਹ ਜ਼ਰੂਰੀ ਹੁੰਦਾ ਹੈ ਵੀ ਇਸ ਗੱਲ ਨੂੰ ਅਸੀਂ ਸਾਹਮਣੇ ਲਿਆਈਏ। ਫਿਰ ਸਾਡੇ ਬਹੁਤ ਪਿਆਰੇ ਪਾਕਿਸਤਾਨੀ ਵੀਰ ਨੇ ਸਪੋਰਟਰ, ਉਹਨਾਂ ਨੇ ਆਪਣੇ ਨਾਂ ਨਾਲ ਖਾਲਿਸਤਾਨੀ ਸ਼ਬਦ ਪੱਕਾ ਲਾਇਆ, ਸ਼ਾਹਿਦ ਅਲੀ ਖਾਲਿਸਤਾਨੀ। ਉਹਨਾਂ ਦਾ ਇੱਕ ਵੌਇਸਮੇਲ ਮੈਸੇਜ TV 84 Facebook ਤੇ ਸੀ, ਕਿਉਂਕਿ ਇੱਕ ਪ੍ਰੈਜੈਂਟੇਸ਼ਨ ਦੇ ਵਿੱਚ ਜਿਹੜੀ ਸ਼ਾਇਦ ਸੈਚਰਡੇ ਦੇ ਡੈਲੀਗੇਟ ਸੈਸ਼ਨ 'ਚ ਹੋਈ, ਉਹਦੇ 'ਚ ਕਿਹਾ ਗਿਆ ਸੀ ਕਿ ਵੀ ਕਿਹੜੇ ਧਰਮ ਜਿਹੜੇ ਨੇ ਉਹ ਤਲਵਾਰ ਦੇ ਜ਼ੋਰ ਨਾਲ ਫੈਲੇ। ਉਹਦੇ 'ਚ ਉਹਨਾਂ ਨੇ ਹਿੰਦੂ ਧਰਮ, ਇਸਲਾਮ ਦਾ ਜ਼ਿਕਰ ਕੀਤਾ ਸੀ। ਸੋ ਉਹਦੇ ਬਾਰੇ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਉਹ ਇਤਰਾਜ਼ ਕੀਤਾ ਕਿ ਵੀ ਇਸਲਾਮ ਪਿਆਰ ਦਾ ਧਰਮ ਹੈ। ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇਸ ਬਾਰੇ ਮੈਂ ਵੀ ਉਹਨਾਂ ਦੇ ਨਾਲ ਬਾਅਦ 'ਚ ਇਸ਼ੂ ਰੇਜ਼ ਕੀਤਾ ਸੀ। ਉਹ ਕਹਿਣ ਲੱਗੇ ਜਦੋਂ ਮੈਂ ਤਲਵਾਰ ਕਿਹਾ ਮੇਰਾ ਮਤਲਬ ਪੋਲੀਟੀਕਲ ਪਾਵਰ ਸੀ ਕਿ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਉਦੋਂ ਜ਼ਾਹਰ ਹੈ ਵੀ ਤੁਹਾਡਾ ਧਰਮ ਜਿਹੜਾ ਫੈਲਦਾ। ਔਰ ਮੈਂ ਸ਼ਾਹਿਦ ਅਲੀ ਜੀ ਦੇ ਜਜ਼ਬਾਤਾਂ ਦੀ ਕਦਰ ਕਰਦਾ। ਮੈਂ ਸਮਝਦਾ ਵੀ ਠੀਕ ਹੈ, ਹਰ ਹਕੂਮਤ ਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਧਰਮ ਦੀ ਢਾਲ ਬਣਾ ਲੈਣ ਜਾਂ ਤਲਵਾਰ ਬਣਾ ਲੈਣ, ਜਿਵੇਂ ਅੱਜ ਦੇ ਹਿੰਦੂਤਵੀ ਹਾਕਮਾਂ ਨੇ ਪੋਲੀਟੀਕਲ ਪਾਵਰ ਨੂੰ ਹਿੰਦੂਤਵਾ ਦੇ ਲਈ ਇਸਤੇਮਾਲ ਕੀਤਾ। ਇਸ ਕਿਸਮ ਦੇ ਵੇਰਵਿਆਂ 'ਚ ਅਸੀਂ ਜ਼ਾਹਰ ਹੈ ਕਿ ਮੁੱਢਲੇ ਸਾਲਾਂ 'ਚ ਜਹਾਂਗੀਰ ਤੇ ਬਾਅਦ ਦੇ ਵਿੱਚ ਔਰੰਗਜ਼ੇਬ, ਕਿਉਂਕਿ ਇਹਨਾਂ ਦਾ ਸੰਬੰਧ ਸਿੱਖ ਇਤਿਹਾਸ ਦੇ ਨਾਲ ਹੈ, ਇਸ ਲਈ ਅਸੀਂ ਜਿਹੜਾ ਉਹ ਉਸਨੂੰ ਜਿਹੜਾ ਹਮੇਸ਼ਾ ਦੇਖਦੇ ਹਾਂ ਵੀ ਉਹਨਾਂ ਨੇ ਵੀ, ਭਾਵੇਂ ਇਹ ਨਹੀਂ ਹੈ ਕਿ ਕੋਈ ਉਹਨਾਂ ਦਾ ਕੁੱਲ ਮਿਲਾ ਕੇ ਆਪਣਾ ਧਰਮੀ ਜੀਵਨ ਹੋਏਗਾ ਜਿਹੜਾ ਆਪਣੇ ਪਿਓ ਨੂੰ ਕੈਦ 'ਚ ਕਰਦਾ ਹੈ, ਆਪਣੇ ਭਰਾਵਾਂ ਦਾ ਕਤਲੇਆਮ ਕਰਦਾ ਹੈ ਬੜੀ ਬਰੂਟਲੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੱਡਾ ਹਿੱਸਾ ਦੁਨੀਆ ਦਾ, ਜਿਵੇਂ ਇੰਡੋਨੇਸ਼ੀਆ ਵਰਗਾ ਮੁਲਕ ਹੈ ਜਾਂ ਈਵਨ ਭਾਰਤ ਦੇ ਵਿੱਚ ਵੀ, ਜਿਹੜੇ ਸੂਫੀ ਦਰਵੇਸ਼ ਜਿਨ੍ਹਾਂ ਨੇ ਇਸਲਾਮ ਵਿਚਲਾ ਪਿਆਰ ਦਾ ਪੈਗਾਮ ਦਿੱਤਾ। ਔਰ ਕਿਉਂਕਿ ਹਿੰਦੂ ਵਰਣ ਆਸ਼ਰਮ ਸਿਸਟਮ ਦੇ ਵਿੱਚ ਜ਼ਾਤ ਪਾਤ, ਨਫ਼ਰਤ, ਮਨੁੱਖ ਨੂੰ ਮਨੁੱਖ ਨਾ ਸਮਝਣਾ ਇਹ ਪਾਰਟ ਸੀ। ਸੋ ਜ਼ਾਹਰ ਹੈ ਕਿ ਇਸਲਾਮ ਦਾ ਜਾਂ ਸੂਫੀਆਂ ਰਾਹੀਂ ਜਿਹੜਾ ਪਿਆਰ ਦਾ, ਮੁਹੱਬਤ ਦਾ ਸੁਨੇਹਾ ਉਹਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੇ ਬ੍ਰਾਹਮਣ ਦੇ ਸਤਾਏ ਹੋਏ ਵਰਗ ਲੋਕ ਸਨ ਉਹਨਾਂ ਨੂੰ ਜਿਹੜਾ ਵੈਲਕਮ ਕੀਤਾ। ਔਰ ਅਸੀਂ ਫਿਰ ਵੀ ਸਮਝਦੇ ਹਾਂ ਵੀ ਸਾਡੇ ਵੀਰ ਨੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕੀਤਾ ਔਰ ਅਸੀਂ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ। ਹੁਣ ਅਸੀਂ ਵਿਸ਼ੇ ਵੱਲ ਆਈਏ। ਵੀਕਐਂਡ ਤੇ ਇੱਕ ਗੱਲ ਬੜੀ ਜ਼ਾਹਰ ਹੈ ਕਿ ਅਜੇ ਵੀ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੇ ਦੋਵੇਂ ਹੀ ਸੈਸ਼ਨ ਸੈਚਰਡੇ ਔਰ ਸੰਡੇ ਦੇ ਉਸ ਦਾ ਜ਼ਿਕਰ ਹੈ। ਬਹੁਤ ਸਾਰਾ ਪਿਛਲੇ ਵੀਕਐਂਡ ਵੀ ਉਹਨੂੰ ਜਿਹੜਾ ਚਲਾਇਆ ਗਿਆ ਸੀ TV 84 ਤੇ ਸੈਚਰਡੇ ਸੰਡੇ, ਔਰ ਬੀਤੇ ਵੀ ਉਸ ਨੂੰ ਫੁੱਲ 6 ਘੰਟੇ 6.5 7 ਘੰਟੇ ਔਰ ਬਹੁਤ ਵੱਡੀ ਗਿਣਤੀ 'ਚ ਦਰਸ਼ਕਾਂ ਨੇ ਉਸ ਨੂੰ ਦੇਖਿਆ, ਕਮੈਂਟ ਕੀਤੇ ਨੇ। ਔਰ ਵੀਰ ਬਲਜਿੰਦਰ ਸਿੰਘ ਦੱਸ ਰਹੇ ਸੀ ਕਿ ਫੇਸਬੁੱਕ ਦੇ ਉੱਤੇ ਔਰ ਦੂਸਰੇ ਜਿਹੜੇ ਸੋਸ਼ਲ ਮੀਡੀਆ ਦੂਸਰੇ ਗਰੁੱਪਸ ਦੇ ਉੱਤੇ ਬਹੁਤ ਵੱਡੀ ਗਿਣਤੀ 'ਚ ਸਿੱਖ ਨੌਜਵਾਨਾਂ ਦੇ ਵਿੱਚ ਉਤਸ਼ਾਹ ਹੈ।
ਸਾਰੇ ਹੀ ਕੁਝ ਕਰਨਾ ਲੋਚਦੇ ਨੇ ਜੀ ਔਰ ਆਪਣੀਆਂ ਸੇਵਾਵਾਂ ਵੀ ਬਹੁਤ ਸਾਰਿਆਂ ਨੇ ਦਿੱਤੀਆਂ। ਅਸੀਂ ਆਉਣ ਵਾਲੇ ਸਮੇਂ 'ਚ ਸਾਰਿਆਂ ਨੂੰ ਨਾਲ ਲੈ ਕੇ ਇਹ ਸਾਡਾ ਯਤਨ ਹੋਏਗਾ ਕਿ ਵੀ ਇਹ ਸਾਡਾ ਜਿਹੜਾ ਜਥੇਦਾਰ ਹਵਾਰਾ ਦੇ ਆਦੇਸ਼ ਤੋਂ ਬਾਅਦ ਜਿਸ ਦੇ ਉੱਤੇ ਅਗਸਤ 2017 ਦੇ ਵਿੱਚ ਕੰਮ ਸ਼ੁਰੂ ਹੋਇਆ ਔਰ ਫਾਈਨਲੀ ਇਹ ਇੱਕ ਕੰਟੀਨਿਊਇੰਗ ਪ੍ਰੋਸੈਸ ਹੈ ਵੀ ਇਸ ਨੂੰ ਅਸੀਂ ਆਲ ਇਨਕਲੂਸਿਵ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਬਣਾਈਏ ਔਰ ਵੱਧ ਤੋਂ ਵੱਧ ਇਸ ਦੇ ਵਿੱਚ ਸਾਡੇ ਵੀਰ ਭੈਣਾਂ ਦੀ ਸ਼ਮੂਲੀਅਤ ਵੀ ਹੋਏ ਔਰ ਇਸ ਨੂੰ ਕਿਸੇ ਕੰਕਰੀਟ ਦਿਸ਼ਾ ਵੱਲ ਜਿਹੜਾ ਹੈ ਉਹ ਮੋੜਿਆ ਜਾਵੇ ਜੀ। ਸੋ ਇਸ ਪੀਰੀਅਡ 'ਚ ਕਿਉਂਕਿ ਅੱਜ ਕੱਲ ਜਨੀਵਾ ਜਿੱਥੇ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟ ਕੌਂਸਲ ਜੀ ਕਦੇ ਉਹਨੂੰ ਹਿਊਮਨ ਰਾਈਟਸ ਕਮਿਸ਼ਨ ਕਹਿੰਦੇ ਸੀ, ਹੁਣ ਹਿਊਮਨ ਰਾਈਟਸ ਕੌਂਸਲ ਹੈ ਔਰ ਜਿਹੜਾ ਹਿਊਮਨ ਰਾਈਟਸ ਕੌਂਸਲ ਦਾ ਪਰਮਾਨੈਂਟ ਹੈੱਡਕੁਆਰਟਰ ਹੈ ਜਿੱਥੇ ਐਨੂਅਲ ਹੀਅਰਿੰਗਸ ਵੀ ਹੁੰਦੀਆਂ ਨੇ, ਬਰੀਫਿੰਗਸ ਵੀ ਹੁੰਦੀਆਂ, ਪ੍ਰੈਜੈਂਟੇਸ਼ਨਸ ਵੀ ਹੁੰਦੀਆਂ, ਉਹ ਜਨੀਵਾ 'ਚ ਹੈ, ਸਵਿਟਜ਼ਰਲੈਂਡ 'ਚ ਜੀ। ਔਰ ਜ਼ਾਹਰ ਹੈ ਵੀ ਉੱਥੇ ਇਕੱਲਾ ਜਦੋਂ ਅਸੀਂ 193 ਦੇਸ਼ਾਂ ਦੀ ਗੱਲ ਕਰਦੇ ਹਾਂ ਸੋ ਉਹਦੇ 'ਚ ਹਰ ਦੇਸ਼ ਦੇ ਕੰਸਰਨ ਨੇ, ਗੁਆਂਢੀ ਦੇਸ਼ਾਂ ਨਾਲ ਵੀ ਨੇ, ਵਿਦਨ ਉਹਨਾਂ ਦੀਆਂ ਕਮਿਊਨਿਟੀਜ਼ ਉਹਨਾਂ ਦੇ ਮੁਲਕਾਂ ਦੇ ਵਿੱਚ ਅਕਲੀਅਤਾਂ ਦੇ ਨਾਲ ਜਾਂ ਕਿਸੇ ਖਾਸ ਵਰਗ ਦੇ ਨਾਲ ਜਿਹੜਾ ਕੋਈ ਧੱਕਾ ਹੁੰਦਾ ਹੈ ਉਹਨਾਂ ਦੀਆਂ NGOs ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਖਾਸ ਤੌਰ ਤੇ ਹਿਊਮਨ ਰਾਈਟਸ NGOs ਉੱਥੇ ਜਨੀਵਾ ਜਾ ਕੇ ਆਪਣਾ ਕੇਸ ਪ੍ਰੈਜ਼ੈਂਟ ਕਰਦੀਆਂ। ਸਿੱਖ ਜਥੇਬੰਦੀਆਂ ਵੀ ਲੰਮੇ ਸਮੇਂ ਤੋਂ ਪਿਛਲੇ ਆਲਮੋਸਟ 32 ਸਾਲ ਤੋਂ ਹੀ ਜਿਹੜਾ ਉੱਥੇ ਕੁਛ ਨਾ ਕੁਛ ਆਪਣਾ ਪ੍ਰੋਟੈਸਟ ਵੀ ਹੁੰਦੇ ਨੇ ਵਨਸ ਇਨ ਅ ਵਾਈਲ ਔਰ ਉਹਦੇ 'ਚ ਪ੍ਰੈਜ਼ੈਂਟੇਸ਼ਨਸ ਵੀ ਦਿੱਤੀਆਂ ਜਾਂਦੀਆਂ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਪਾਸੇ ਇੰਡੀਅਨ ਮੈਪ ਦੇ ਵਿੱਚ ਬੜੇ ਜ਼ੋਰ ਦੇ ਨਾਲ ਅਕਲੀਅਤਾਂ ਨੂੰ ਦਬਾਇਆ ਜਾ ਰਿਹਾ ਭਾਰਤ ਦੇ ਵਿੱਚ ਜੋ ਇਸ ਵੇਲੇ ਜ਼ੁਲਮ ਦਾ ਹਾਲ ਹੈ ਔਰ ਕਸ਼ਮੀਰ ਦੇ ਵਿੱਚ ਅਸੀਂ ਦੇਖਦੇ ਹਾਂ ਕਿਵੇਂ 7 ਲੱਖ ਤੋਂ ਜ਼ਿਆਦਾ ਫੌਜ ਔਰ ਪੈਲਟ ਗਨਸ ਦਾ ਇਸਤੇਮਾਲ ਜਿਹਦੇ ਨਾਲ ਸੈਂਕੜਿਆਂ ਬੱਚੇ ਜਿਹੜੇ ਨੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਗਈ ਹੈ ਜੀ। ਔਰ ਜੇ ਪਿਛਲੇ ਕੁਝ ਦਿਨਾਂ ਦਾ ਹੀ ਦੇਖੀਏ ਤੇ ਆਨੇ ਬਹਾਨੇ ਹੋਏਗਾ ਜੀ ਸ਼ੋਪੀਆਂ 4 ਸਿਵਿਲੀਅਨ ਮਾਰੇ ਗਏ, ਕੱਲ ਵੀ 3 ਨੌਜਵਾਨ ਜਿਨ੍ਹਾਂ ਦੇ ਵਿੱਚ 2 ਜਿਹੜੇ ਨੇ ਉਹ ਇੰਜੀਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀ ਸੀ ਉਹ ਮਾਰੇ ਗਏ ਨੇ ਔਰ ਇਹਨਾਂ ਨੂੰ ਸਭ ਨੂੰ ਮੁਕਾਬਲਾ ਪੁਲਿਸ ਮੁਕਾਬਲਾ ਦਸਾਇਆ ਜਾ ਰਿਹਾ ਔਰ ਜੋ ਈਸਟ ਤੋਂ ਲੈ ਕੇ ਨਾਰਥ ਈਸਟ ਤੋਂ ਕਸ਼ਮੀਰ ਤੱਕ ਜਿਵੇਂ ਮੁਸਲਮਾਨਾਂ ਦੇ ਉੱਤੇ, ਈਸਾਈਆਂ ਦੇ ਉੱਤੇ, ਦਲਿਤਾਂ ਦੇ ਉੱਤੇ ਔਰ ਈਵਨ ਜੇ ਅਸੀਂ ਗੌਰੀ ਲੰਕੇਸ਼ ਔਰ ਕੁਲਬੁਰਜੀ ਵਰਗੇ ਜਿਹੜੇ ਸਕਾਲਰ ਲਿੰਗਾਇਤ ਧਰਮ ਨਾਲ ਜਿਹਨਾਂ ਦਾ ਸੰਬੰਧ ਹੈ ਉਹਨਾਂ ਦੇ ਉੱਤੇ ਔਰ ਹੋਰ ਬਹੁਤ ਸਾਰੇ ਜਰਨਲਿਸਟ ਉਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਨੇ। ਲੇਕਿਨ ਜਿਹੜਾ ਅੱਜ ਮਾਹੌਲ ਵੈਸਟ ਦੇ ਵਿੱਚ ਵੀ ਔਰ ਭਾਰਤ ਦੇ ਨਾਲ ਜਿਹੜੀ ਸਾਂਝ ਦੀ ਗੱਲ ਉਹ ਅਮਰੀਕਾ ਦੀ ਹੋਏ ਜਾਂ ਹੁਣ ਫਰਾਂਸ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਇੰਡੀਆ ਗਿਆ ਹੋਇਆ ਔਰ ਬਿਲਕੁਲ ਆਪੋਜ਼ਿਟ ਜਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਵਿਜ਼ਿਟ ਨੂੰ ਲੈ ਕੇ ਕਿਵੇਂ 30 ਮਿਲੀਅਨ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਲਾਈਨ ਜਿਹੜੀ ਹੈ ਉਹ ਰਹੀ ਔਰ ਬਿਲਕੁਲ ਉਸ ਦਾ ਨਿਰਾਦਰ ਕੀਤਾ ਗਿਆ। ਇਸ ਦੇ ਬਿਲਕੁਲ ਉਲਟ ਫਰਾਂਸ ਦਾ ਪ੍ਰੈਜ਼ੀਡੈਂਟ ਜਾਂ ਇੰਡੀਆ 'ਚ ਔਰ ਫਰਾਂਸ ਉਹ ਮੁਲਕ ਹੈ ਜਿੱਥੇ 2002 ਦੇ ਵਿੱਚ ਉਹਨਾਂ ਨੇ ਆਸਟੈਂਸੀਬਲ ਸਾਈਨਸ ਆਫ ਰਿਲੀਜਨ ਦੇ ਨਾਂ ਥੱਲੇ ਕਿ ਕੋਈ ਵੀ ਜਿਹੜੇ ਨਜ਼ਰ ਆਉਣ ਧਾਰਮਿਕ ਚਿੰਨ੍ਹ ਉਹ ਸਕੂਲਾਂ 'ਚ ਬੱਚੇ ਨਹੀਂ ਪਹਿਨ ਸਕਦੇ ਉਸ ਦੇ ਉੱਤੇ ਜ਼ਾਹਰ ਹੈ ਸਿੱਖ ਦਸਤਾਰ ਤੇ ਪਾਬੰਦੀ ਲੱਗੀ। ਫਿਰ ਡਰਾਈਵਿੰਗ ਲਾਇਸੈਂਸ ਹੋਣ, ਤੁਹਾਡੇ ਰੈਜ਼ੀਡੈਂਟ ਕਾਰਡਸ ਹੋਣ, ਦੂਜੇ ਹਰ ਇੱਕ ਦੇ ਉੱਤੇ ਬਿਨਾਂ ਦਸਤਾਰ ਤੋਂ ਤਸਵੀਰ ਦੀ ਗੱਲ। ਸੋ ਇਹਦੇ ਬਾਵਜੂਦ ਓਪਨ ਆਰਮਸ ਦੇ ਨਾਲ ਉਹਨੂੰ ਮੋਦੀ ਵੈਲਕਮ ਕਰ ਰਿਹਾ ਔਰ ਇਹ ਹਾਲਾਂਕਿ ਫਰਾਂਸ ਦੇ ਸਿੱਖਾਂ ਨੇ ਇੰਡੀਅਨ ਗਵਰਨਮੈਂਟ ਨੂੰ ਲਿਖਿਆ, ਦਿੱਲੀ ਕਮੇਟੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਭਾਵੇਂ ਉਹ ਫਾਰਮਲ ਜਿਹਾ ਹੀ ਕਰਦੇ ਨੇ ਆਵਾਜ਼ ਚੁੱਕੀ ਲੇਕਿਨ ਅਜੇ ਤੱਕ ਇਹ ਕਿਤੇ ਨਹੀਂ ਆਇਆ ਹੈ ਕਿ ਇੰਡੀਅਨ ਫੋਰਨ ਮਿਨਿਸਟਰੀ ਨੇ, ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਜਾਂ ਪ੍ਰਾਈਮ ਮਿਨਿਸਟਰ ਆਫਿਸ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਕੋਲ ਸਿੱਖਾਂ ਦੀ ਪੱਗ ਦਾ ਮੁੱਦਾ ਚੁੱਕਿਆ ਹੋਇਆ। ਸੋ ਇੱਕ ਪਾਸੇ ਜਿੱਥੇ ਪੱਗ ਦਾ ਨਿਰਾਦਰ ਹੈ ਔਰ ਜਦੋਂ ਮੈਂ ਇਹ ਗੱਲ ਕਰ ਰਿਹਾ ਮੈਨੂੰ ਯਾਦ ਹੈ ਵੀ ਕਿਵੇਂ ਗਿਰੀਰਾਜ ਜੈਨ ਜਿਹੜਾ ਕਿ ਭਰਿਆ ਹੋਇਆ ਨਫ਼ਰਤ ਦੇ ਨਾਲ ਟਾਈਮਜ਼ ਆਫ ਇੰਡੀਆ 'ਚ ਔਰ ਅਰੁਣ ਸ਼ੌਰੀ ਇੰਡੀਅਨ ਐਕਸਪ੍ਰੈਸ ਔਰ ਗਿਰੀਰਾਜ ਜੈਨ ਨੇ ਇੱਕ ਵਾਰੀ ਜਦੋਂ ਕਿ 80s ਦੇ ਵਿੱਚ ਹੀ ਆਰਟੀਕਲ ਲਿਖਿਆ ਸੀ 81 82 'ਚ ਡੀ ਟਰਬਨਾਈਜ਼ਿੰਗ ਸਿੱਖਸ ਕਿ ਬਈ ਇਹਨਾਂ ਦੀਆਂ ਦਸਤਾਰਾਂ ਲਾ ਦਿਓ, ਇਹਨਾਂ ਨੂੰ
ਜਿਹੜਾ ਹੁਣ ਇਹਨਾਂ ਨੂੰ ਖਤਮ ਕਰੋ ਇਹਨਾਂ ਨੂੰ। ਜੀ ਸੋ ਇੱਕ ਪਾਸੇ ਜਿੱਥੇ ਪੱਗਾਂ ਵਾਲਿਆਂ ਨੂੰ ਨਾਲ ਲੈ ਕੇ ਜਿਨ੍ਹਾਂ ਨੇ ਆਪਣੇ ਨੰਬਰਸ ਤੋਂ ਕਿਤੇ ਵੱਧ ਕੇ ਕੰਟਰੀਬਿਊਸ਼ਨ ਦਿੱਤੀ ਹੈ, ਕੈਨੇਡਾ 'ਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਾਂਦਾ ਹੈ ਤੇ ਉਹਨੂੰ ਡਿਸਆਨਰ ਕੀਤਾ ਜਾਂਦਾ ਹੈ, ਤੇ ਦੂਸਰੇ ਪਾਸੇ ਜਿਹੜਾ ਜਿੱਥੇ ਕਿ ਪੱਗ ਸਾਡੀ ਲਾਈ ਗਈ ਹੈ ਔਰ ਫਰਾਂਸ ਨੇ ਬਿਲਕੁਲ ਇਸ ਲਾਈਨ ਨੂੰ ਪਿਛਲੇ 16 ਸਾਲਾਂ 'ਚ ਦੇ ਬਾਵਜੂਦ ਕਿ ਯੂਨਾਈਟਿਡ ਸਿੱਖਸ ਨੇ 2 ਕੇਸ ਹਿਊਮਨ ਰਾਈਟਸ ਕਾਉਂਸਲ ਦੇ ਵਿੱਚ ਜਿੱਤੇ ਨੇ, ਲੇਕਿਨ ਕਿਉਂਕਿ ਉਹ ਕੋਈ ਲੀਗਲੀ ਬਾਈਂਡਿੰਗ ਨਹੀਂ ਹੈ। ਜੇ ਤੁਹਾਡੇ ਕੋਲ ਸੋਵਰਨ ਕੰਟਰੀ ਹੋਵੇ ਫਿਰ ਤਾਂ ਤੁਸੀਂ ਇਹਨਾਂ ਨੂੰ ਦੱਸੋਗੇ ਵੀ ਤੁਸੀਂ ਕਿਵੇਂ ਹਿਊਮਨ ਰਾਈਟਸ ਕਾਉਂਸਲ ਵੱਲੋਂ ਪਾਸ ਕੀਤੇ ਜਿਹੜੇ ਕੇਸ ਨੇ ਉਹਨਾਂ ਨੂੰ ਡਿਨਾਈ ਕਰਦੇ ਹੋ। ਪਰ ਇਹ ਬੇਸ਼ਰਮੀ ਦੇ ਨਾਲ ਇੱਕ ਤੋਂ ਬਾਅਦ ਇੱਕ ਐਗਰੀਮੈਂਟ ਔਰ ਰਫੇਲ ਜਹਾਜ਼ਾਂ ਦਾ ਹੋਏ, ਜਿਹਦੇ ਬਾਰੇ ਕਾਂਗਰਸ ਨੇ ਕਿਹਾ ਕਿ ਇੰਨਾ ਵੱਡਾ ਸਕੈਂਡਲ ਹੈ ਜਿਹਦੇ ਥੱਲੇ ਸਾਰੇ ਪੁਰਾਣੇ ਸਕੈਂਡਲ ਫੇਲ ਹੋ ਜਾਂਦੇ ਨੇ। ਨਿਊਕਲੀਅਰ ਰਿਐਕਟਰ ਜਿਹੜੇ ਫਰਾਂਸ ਦੇ ਸਾਰੇ ਪਾਸੇ ਰਿਜੈਕਟਡ ਨੇ, ਲੇਕਿਨ ਵੱਧ ਪੈਸੇ ਦੇ ਕੇ ਔਰ ਦੂਜਾ ਲੈ ਰਹੇ ਨੇ ਸਮੁੰਦਰੀ ਜਿਹੜਾ ਸਾਊਥ ਚਾਈਨਾ ਸੀ ਚ ਚਾਈਨਾ ਨੂੰ ਘੇਰਨ ਦੇ ਨਾਂ ਥੱਲੇ ਜਿਹੜਾ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਹਾਰਡਵੇਅਰ ਮਿਲਟਰੀ ਔਰ ਸਮੁੰਦਰੀ ਸਟਾਫ ਹੈ ਉਹ ਫਰਾਂਸ ਤੋਂ ਲੈ ਰਹੇ ਨੇ। ਸੋ ਇੱਕ ਪਾਸੇ ਸਿੱਖਾਂ ਦੀ ਤੋਹੀਨ, ਸਿੱਖਾਂ ਦੀ ਹੋਂਦ ਤੋਂ ਇਨਕਾਰੀ ਮੁਲਕ ਹੈ, ਲੇਕਿਨ ਇਹਨਾਂ ਨੂੰ ਇਹ ਸੂਟ ਕਰਦਾ ਔਰ ਜਿਵੇਂ ਉਹਨੂੰ 에ਅਰਪੋਰਟ ਤੇ ਲੈਣ ਗਿਆ ਮੋਦੀ ਜੱਫਾ ਮਾਰ ਰਿਹਾ ਹੈ, ਉਹਨੂੰ ਸਾਰਾ ਮੀਡੀਆ ਕਵਰ ਕਰ ਰਿਹਾ। ਸੋ ਇਹ ਗੱਲਾਂ ਕਿਉਂਕਿ ਸਾਡੇ ਬਹੁਤ ਸਾਰੇ ਵੀਰ ਭੈਣ ਜਿਹੜੇ ਨੇ ਉਹ ਉਹਨਾਂ ਦੇ ਵੀ ਯਾਦਾਸ਼ਤ ਉਨੀ ਕੀ ਹੁੰਦੀ ਹੈ, ਸੋ ਇਹ ਐਜ਼ ਅ ਰਿਮਾਈਂਡਰ ਵੀ ਹੈ। ਪਰ ਜਿਹੜਾ ਇਸ਼ੂ ਅੱਜ ਅਸੀਂ ਦੇਖਦੇ ਹਾਂ ਵੀ ਜਨੀਵਾ ਦੇ ਵਿੱਚ ਜਿੱਥੇ ਕਿ ਕਸ਼ਮੀਰ ਇਸ਼ੂ ਦੇ ਉੱਤੇ ਪਾਕਿਸਤਾਨ ਦਾ ਨੁਮਾਇੰਦਾ ਹਮੇਸ਼ਾ ਬੋਲਦਾ ਹੈ, ਇਸ ਵਾਰ ਵੀ ਉਹਨੇ ਆਪਣਾ ਕੰਸਰਨ ਦਿੱਤਾ ਹੈ ਕਿ ਵੀ ਜਿਹੜਾ ਕਸ਼ਮੀਰ ਇਸ਼ੂ ਹੈ UN ਦੇ ਵਿੱਚ ਸਿਕਿਉਰਿਟੀ ਕਾਉਂਸਲ 'ਚ ਨਹਿਰੂ ਲੈ ਕੇ ਗਿਆ ਸੀ, ਜਿਹੜਾ ਫਾਦਰ ਆਫ ਮਾਡਰਨ ਇੰਡੀਆ ਹੈ, ਉਸਦਾ ਕ੍ਰੀਏਟਰ, ਵਨ ਆਫ ਦਾ ਜਿਹੜਾ ਬੇਸਿਕ ਉਸ ਦੇਸ਼ ਦੀ ਨੀਂਹ ਰੱਖਣ ਵਾਲਾ, ਔਰ ਇਹਨੂੰ ਲੋਕਾਂ ਦੀਆਂ ਇੱਛਾਵਾਂ ਦੇ ਮੁਤਾਬਕ ਕਸ਼ਮੀਰ ਦਾ ਜਿਹੜਾ ਮੁੱਦਾ ਉਹ ਹੱਲ ਕੀਤਾ ਜਾਏ। ਲੇਕਿਨ ਇਹ ਹੁਣ ਜਦ ਜਿਹੜੀ ਗੱਲ ਮੋਦੀ ਨੇ ਲਾਲ ਕਿਲੇ ਦੀ ਆਪਣੀ ਸਪੀਚ ਤੋਂ ਸ਼ੁਰੂ ਕੀਤੀ ਸੀ, ਕਿਉਂਕਿ ਹੁਣ ਤੱਕ ਇੰਡੀਆ ਦਾ ਇਸ ਕਸ਼ਮੀਰ ਮੁੱਦੇ ਦੇ ਉੱਤੇ ਡਿਫੈਂਸਿਵ ਹੁੰਦਾ ਸੀ ਕਿ ਨਹੀਂ ਜੀ ਅਸੀਂ ਕਸ਼ਮੀਰ 'ਚ ਚੋਣਾਂ ਹੁੰਦੀਆਂ, ਕਸ਼ਮੀਰੀ ਜਿਹੜੇ ਨੇ ਉਹ ਖੁਸ਼ ਨੇ ਔਰ ਅਸੀਂ ਆਰਟੀਕਲ 370 ਦਿੱਤਾ ਹੋਇਆ ਹੁਣ, ਪਰ ਹੁਣ ਜਿਨ੍ਹਾਂ ਦੀ ਹਕੂਮਤ ਹੈ ਉਹ ਤਾਂ ਆਰਟੀਕਲ 370 ਵੀ ਖਤਮ ਕਰਨਾ ਚਾਹੁੰਦੇ ਨੇ ਜੀ। ਉਹਨਾਂ ਨੇ ਤਾਂ ਇਹ ਮਿੱਥਿਆ ਹੋਇਆ ਕਿ ਯੂਨੀਫਾਰਮ ਸਿਵਲ ਕੋਡ ਦੇ ਥੱਲੇ ਜਿਹੜਾ ਮੁਸਲਿਮ ਪਰਸਨਲ ਲਾਅ ਹੈ ਜਿਹਨੂੰ 200 ਮਿਲੀਅਨ ਮੁਸਲਮਾਨ ਅਵੇਲ ਕਰਦੇ ਨੇ ਉਹ ਵੀ ਖਤਮ ਕਰਨੇ। ਪਰ ਦੂਜੇ ਪਾਸੇ ਈਵਨ ਉਹਨਾਂ ਨੇ ਬੜੀ ਬੇਸ਼ਰਮੀ ਦੇ ਨਾਲ ਐਗਰੈਸਿਵ ਸਟੈਂਸ ਲੈ ਕੇ ਹੁਣ ਜਿਹੜਾ ਈਵਨ UN ਪਹਿਲਾਂ ਮੋਦੀ ਨੇ ਲਾਲ ਕਿਲੇ ਦੇ ਆਪਣੇ ਭਾਸ਼ਣ 'ਚ 15 ਅਗਸਤ ਨੂੰ ਇਹਦਾ ਜ਼ਿਕਰ ਕੀਤਾ ਸੀ ਪਾਕਿਸਤਾਨ ਦੇ ਅੰਦਰੂਨੀ ਇਲਾਕਿਆਂ ਦਾ, ਔਰ ਇੰਡੀਅਨ ਜਿਹੜੀ ਰਿਪਰੈਜ਼ੈਂਟੇਟਿਵ ਹੈ, ਸੈਕੰਡ ਸੈਕਟਰੀ ਹੈ UN ਮਿਸ਼ਨ ਦੇ ਵਿੱਚ ਜਨੀਵਾ 'ਚ, ਮਿਨੀ ਦੇਵੀ ਕੁਮਾਨ, ਉਹਨੇ ਪਾਕਿਸਤਾਨ ਵਿੱਚ ਬਲੋਚਿਸਤਾਨ ਦਾ ਇਸ਼ੂ, ਗਿਲਗਿਤ ਦਾ ਇਸ਼ੂ, ਸਿੰਧ ਵੀ ਲਿਆਂਦਾ ਹੁਣ ਵਿੱਚ, ਖੈਬਰ ਪਖਤੂਨਖਵਾ ਕਿ ਜੀ ਉੱਥੇ ਜਿਹੜੀ ਪੋਲੀਟੀਕਲ ਡਿਸੀਡੈਂਸ ਹੈ ਉਹਨੂੰ ਦਬਾਇਆ ਜਾ ਰਿਹਾ ਹੈ ਔਰ ਉਸ ਤੇ ਲੋਕਾਂ ਨੂੰ ਆਪਣੀ ਆਵਾਜ਼ ਨਹੀਂ ਚੁੱਕਣ ਦਿੱਤੀ ਜਾ ਰਹੀ ਔਰ ਜ਼ੁਲਮ ਹੋ ਰਹੇ ਨੇ। ਸੋ ਯਾਨੀ ਇੰਡੀਆ ਨੇ ਬਜਾਏ ਕਿ ਉਹ ਉਸ ਜੋ ਕੁਛ ਉਹ ਖੁਦ ਕਰ ਰਹੇ ਨੇ ਔਰ ਜਿਸ ਕਿਸਮ ਦਾ ਜ਼ਬਰ ਇਸ ਵੇਲੇ ਉੱਥੇ ਉਹਨਾਂ ਦਾ ਚੱਲ ਰਿਹਾ, ਇਸ ਦੇ ਉਲਟ ਜਾ ਕੇ ਉਹਨਾਂ ਨੇ ਜਿਹੜਾ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਵਾਲੀ ਲਾਈਨ ਲਈ ਹੋਈ ਹੈ। ਔਰ ਸਾਡਾ ਅਗੇਨ ਇਹੀ ਕਹਿਣਾ, ਬੇਸ਼ੱਕ ਪਾਕਿਸਤਾਨ ਦੇ ਵਿੱਚ ਆਪਣਾ ਵੀ ਇਨਰ ਟਰਮੋਇਲ ਚੱਲ ਰਿਹਾ ਥੋੜਾ ਬਹੁਤ, ਸੁਪਰੀਮ ਕੋਰਟ, ਪੋਲੀਟੀਕਲ ਲੀਡਰਸ, ਆਉਣ ਵਾਲੇ ਪੀਰੀਅਡ 'ਚ ਇਲੈਕਸ਼ਨ, ਪਰ ਮੈਂ ਸਮਝਦਾ ਹੈ ਰਿਪੀਟਡਲੀ ਇਹ ਗੱਲ ਅਸੀਂ ਇਸ ਫੋਰਮ ਤੋਂ ਵੀ ਕਹੀ ਹੈ ਕਿ ਪਾਕਿਸਤਾਨ ਨੂੰ ਕੌਣ ਰੋਕਦਾ ਹੈ ਕਿ ਪਾਕਿਸਤਾਨ ਪੰਜਾਬ ਦਾ ਮੁੱਦਾ, ਸਿੱਖਾਂ ਦਾ ਮੁੱਦਾ, ਜਿਹਦੇ ਤੇ ਉਹਦਾ ਜੈਨੂਇਨ ਹੱਕ ਵੀ ਬਣਦਾ ਹੈ ਕਿਉਂਕਿ 174 ਦੇ ਕਰੀਬ ਸਿੱਖ ਇਤਿਹਾਸਕ ਗੁਰਦੁਆਰੇ ਹੈਰੀਟੇਜ ਨੇ ਪਾਕਿਸਤਾਨ ਦੇ ਨਾਲ, ਸਾਡਾ ਤਹਿਜ਼ੀਬੀ ਸੰਬੰਧ ਹੈ ਜੀ। ਫਿਰ 25,000 ਤੋਂ ਜ਼ਿਆਦਾ ਸਿੱਖ ਉੱਥੇ ਰਹਿੰਦੇ ਨੇ ਜਿਹੜੇ ਅਕਸਰ ਖਾਲਿਸਤਾਨ ਦੇ ਮੁੱਦੇ ਤੇ ਉਹ ਆਵਾਜ਼ ਵੀ ਚੁੱਕਦੇ ਨੇ, ਫੰਕਸ਼ਨ ਵੀ ਨਨਕਾਣਾ ਸਾਹਿਬ 'ਚ ਸੈਲੀਬ੍ਰੇਟ ਕਰਦੇ ਨੇ ਔਰ ਵੇਲੇ ਕੁ ਵੇਲੇ ਉਹਨਾਂ ਦੀ ਆਵਾਜ਼ ਵੀ ਬੜੀ ਕਲੀਅਰ ਹੁੰਦੀ ਹੈ। ਸੋ ਇਹ ਕਦੋਂ ਜਾਗਣਗੇ ਪਾਕਿਸਤਾਨ ਦੇ ਨੀਤੀ ਘਾੜੇ ਜਾਂ ਉਹਨਾਂ ਦੇ ਪਾਲਿਸੀ ਮੇਕਰਸ ਕਿ ਉਹਨਾਂ ਨੂੰ ਇਹ ਲੱਗੇਗਾ ਜੀ ਕਿ ਹੁਣ ਤਾਂ ਤੁਹਾਡੇ ਘਰ 'ਚ ਆ ਵੜੇ ਨੇ, ਤੁਸੀਂ ਤਾਂ ਕਸ਼ਮੀਰ ਦੀ ਗੱਲ ਕਰਦੇ ਹੋ ਕਿ ਭਾਈ ਉਹਨਾਂ ਨੂੰ ਲੋਕਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮਿਲਣਾ ਚਾਹੀਦਾ ਹੈ, ਉਹ ਤਾਂ ਜ਼ਾਹਰਾ ਤੌਰ ਦੇ ਉੱਤੇ ਉਹਨਾਂ ਦੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਵਾਲਾ ਵਰਗਾ ਜਿਹੜਾ ਉਹਨਾਂ ਦੇ ਫੌਜੀ ਜਨਰਲ
ਇਹ ਜਿਹੜਾ ਹੈ ਉਹ ਕਾਨਫਰੰਸਾਂ 'ਚ ਕਹਿੰਦੇ ਨੇ ਕਿ ਜੀ ਸਾਡੀ ਜਨਰੇਸ਼ਨ ਨੇ ਪਾਕਿਸਤਾਨ ਨੂੰ ਜਿਹੜਾ ਉਹ ਦੋ ਹਿੱਸਿਆਂ 'ਚ ਤੋੜਿਆ ਸੀ, ਬੰਗਲਾਦੇਸ਼ ਬਣਾ ਕੇ, ਔਰ ਤੁਸੀਂ ਅੱਗੋਂ ਇਹਨੂੰ ਹੁਣ ਚਾਰਾਂ 'ਚ ਤੋੜਨਾ। ਔਰ ਇਹ ਜਿਹੜਾ ਉਹਨਾਂ ਦੀ ਇਸ ਸੈਕੰਡ ਸੈਕਟਰੀ ਦਾ UN ਦੇ ਵਿੱਚ ਦਿੱਤਾ ਗਿਆ ਭਾਸ਼ਣ ਹੈ ਹਿਊਮਨ ਰਾਈਟ ਕਾਉਂਸਲ 'ਚ, ਜ਼ਾਹਰ ਕਰਦਾ ਵੀ ਉਹ ਉਹਨੂੰ ਪਬਲਿਕਲੀ ਜਿਹੜਾ ਨੇ ਉਹ ਕਹਿ ਰਹੇ ਨੇ। ਔਰ ਉਹਨੇ ਇਹ ਕਿਹਾ ਇਸ ਬੀਬੀ ਨੇ, ਮਿੰਨੀ ਦੇਵੀ ਨੇ, she said there should be procedural and institutional safeguards to prevent misuse of blasphemy law। ਇਹ ਪਾਕਿਸਤਾਨ ਦੇ ਬਲੈਸਫੇਮੀ ਦੇ ਲਾਅ ਦੇ ਉੱਤੇ ਕਮੈਂਟ ਹੈ, ਜਦੋਂ ਕਿ ਇੰਡੀਆ ਦੀਆਂ ਆਪਣੀਆਂ 14-15 ਸਟੇਟਾਂ ਨੇ ਐਂਟੀ ਕਨਵਰਸ਼ਨ ਲਾਜ਼ ਦੇ ਥੱਲੇ ਜੋ ਕੁਝ ਬਣਾਇਆ, ਜੋ ਕੁਝ ਗਾਂ ਨੂੰ ਹੋਲੀ ਬਣਾਉਣ ਦੇ ਨਾਂ ਥੱਲੇ ਜੋ ਜ਼ੁਲਮ ਔਰ ਲਿੰਚਿੰਗ ਚੱਲ ਰਹੀ ਹੈ, ਇਹਦੇ ਉਲਟ ਪਾਕਿਸਤਾਨ ਦੇ ਉਹ ਲਾਅ ਮੇਕਿੰਗ ਨੂੰ ਫਾਲਟੀ ਕਰ ਰਹੇ ਨੇ। ਫਿਰ ਫੋਰਸਡ ਕਨਵਰਸ਼ਨ ਦੀ ਗੱਲ ਕਰ ਰਹੇ, ਜਦੋਂ ਕਿ ਆਪ ਉੱਥੇ ਘਰ ਵਾਪਸੀ ਦੇ ਨਾਂ ਥੱਲੇ ਕੀ ਚੱਲ ਰਿਹਾ। ਫਿਰ ਉਹਨਾਂ ਨੇ ਕਿਹਾ ਟੂ ਸਟਾਪ ਟਾਰਗੇਟਿੰਗ ਪੋਲੀਟੀਕਲ ਡਿਸੀਡੈਂਟਸ, ਉਹਨਾਂ ਦੇ ਜਿਹੜੇ ਸਿਆਸੀ ਤੌਰ ਦੇ ਉੱਤੇ ਜਿਹੜਾ ਵਿਦਰੋਹ ਕਰਨ ਵਾਲੇ ਨੇ ਉਹਨਾਂ ਦੇ ਹੱਕ 'ਚ ਇੰਡੀਆ ਨੇ ਆਵਾਜ਼ ਉਠਾਈ ਹੈ। ਐਂਡ ਲੈਜੀਟੀਮੇਟ ਕ੍ਰਿਟਿਸਿਜ਼ਮ ਇਨ ਸਿੰਧ, ਬਲੋਚਿਸਤਾਨ ਐਂਡ ਖੈਬਰ ਪਖਤੂਨਵਾ, ਕਿ ਜੀ ਇਹ ਸੂਬਿਆਂ ਦੇ ਵਿੱਚ ਜਿਹੜਾ ਪੋਲੀਟੀਕਲ ਡਿਸੀਡੈਂਸ ਹੈ ਜੀ, ਇਸ ਨੂੰ ਜਿਹੜਾ ਬੰਦ ਕਰਾਉਣ ਦੇ ਲਈ ਪਾਕਿਸਤਾਨ ਜ਼ੁਲਮ ਕਰਦਾ ਹੈ। ਟੂ ਸਟਾਪ ਟਾਰਚਰ, enforced disappearances and unlawful killings, including that of journalists and activists by security agencies, and prosecute all perpetrators। ਹੁਣ ਜਿਹੜੇ ਆਪਣੇ ਮੁਲਕ 'ਚ ਜਿਹੜੇ ਜਰਨਲਿਸਟ ਮਾਰ ਰਹੇ ਨੇ, ਮਾਈਨੋਰਿਟੀਜ਼ ਤੇ ਜ਼ੁਲਮ ਕਰ ਰਹੇ ਨੇ, ਉਹ UN ਦੇ ਫੋਰਮ ਤੇ ਜਾ ਕੇ ਕਹਿ ਰਹੇ ਨੇ ਕਿ ਜੀ ਇਹਨਾਂ ਨੂੰ ਤੁਸੀਂ ਸਟਾਪ ਕਰੋ। ਔਰ ਇਸ ਸਾਰੇ ਚੋਂ ਈਵਨ ਉਹ ਅੱਗੇ ਜਾ ਕੇ ਸਿਸਟਮੈਟਿਕ ਪਰਸੀਕਿਊਸ਼ਨ, ਅਟੈਕਸ ਔਨ ਮੁਸਲਿਮ ਮਾਈਨੋਰਿਟੀਜ਼ such as Shias, Ahmadiyas, Ismailis and Hazaras, ਹੁਣ ਇੱਥੋਂ ਤੱਕ ਪਹੁੰਚ ਗਏ ਨੇ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਕੋਈ ਸ਼ਰਮ ਹਿਆ ਨਹੀਂ ਰੱਖੀ। ਹਾਂ, ਪਾਕਿਸਤਾਨ ਦਾ ਜਿਹੜਾ ਰਿਪਰੈਜ਼ੈਂਟੇਟਿਵ ਉਹਨਾਂ ਨੇ ਆਪਣੀ ਗੱਲ ਕੀਤੀ, ਮਿਸਟਰ ਤਾਹਿਰ ਅੰਦਰਾਬੀ, ਪਾਕਿਸਤਾਨ ਦੇ UN ਡਿਪਟੀ ਪਰਮਾਨੈਂਟ ਰਿਪਰੈਜ਼ੈਂਟੇਟਿਵ, ਉਹਨਾਂ ਨੇ ਇਹ ਕਿਹਾ ਕਿ ਜੀ ਨਹਿਰੂ ਨੇ ਇਹ ਕਿਹਾ ਸੀ, ਔਰ ਅਸੀਂ ਜਿਹੜਾ at the heart of the Kashmir problem is the right of self-determination, which was conceded by the first Prime Minister of India। ਫਿਰ ਉਹਨਾਂ ਨੇ UN ਸਿਕਿਉਰਿਟੀ ਉਹੀ ਰੂਟੀਨ 'ਚ। ਸੋ ਜਦੋਂ ਤੱਕ ਪਾਕਿਸਤਾਨ ਦੇ ਇੰਡੀਅਨਸ ਨੂੰ ਤਾਂ ਇਸ ਗੱਲ ਦੀ ਸਮਝ ਹੈ ਕਿ ਬੈਸਟ ਫਾਰਮ ਆਫ ਡਿਫੈਂਸ ਇਜ਼ ਆਫੈਂਸ, ਅਟੈਕ ਜੀ, ਨਹੀਂ ਕਿ ਵੀ ਉਹਨਾਂ ਨੂੰ ਪਤਾ ਉਹ ਕਸ਼ਮੀਰ ਜੋ ਕਰ ਰਹੇ ਨੇ ਉਹਨੂੰ ਡਿਫੈਂਡ ਨਹੀਂ ਕਰ ਸਕਦੇ, ਜੋ ਭਾਰਤ 'ਚ ਮਾਈਨੋਰਿਟੀਜ਼ ਨਾਲ ਕਰ ਰਹੇ ਨੇ ਉਹਨੂੰ ਡਿਫੈਂਡ ਨਹੀਂ ਕਰ ਸਕਦੇ, ਜਰਨਲਿਸਟਾਂ ਨੂੰ ਮਾਰ ਰਹੇ ਨੇ। ਉੱਥੇ ਇੱਕ ਟੈਰਰ ਜਿਹੜਾ ਹੈ ਉਹ ਨਾਰਥ ਈਸਟ ਤੋਂ ਲੈ ਕੇ ਕਸ਼ਮੀਰ ਤੱਕ ਉਹਨਾਂ ਨੇ ਫੈਲਾਇਆ ਹੋਇਆ। ਲੇਕਿਨ ਉਹਨਾਂ ਨੇ ਅੱਗੇ ਵੱਧ ਕੇ ਈਵਨ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਸਿੱਧੀ ਦਖਲ ਅੰਦਾਜ਼ੀ ਜਿਹੜੀ ਹੈ ਇੰਡੀਆ ਦਾ ਸ਼ੀਆਂ ਨਾਲ, ਇਸਮਾਈਲੀਆਂ ਨਾਲ, ਹਜ਼ਾਰਿਆਂ ਨਾਲ, ਸਿੰਧੀਆਂ ਨਾਲ, ਬਲੂਚਾਂ ਨਾਲ ਜਾਂ ਪਖਤੂਨਾਂ ਨਾਲ ਕੀ ਲਾਗਾ ਦੇ ਗਏ ਜੀ। ਲੇਕਿਨ ਉਹ ਇੰਟਰਫੀਅਰ ਸਿੱਧੇ ਕਰ ਰਹੇ ਨੇ ਔਰ ਇਹਨਾਂ ਦੀ ਮੂੰਹ ਜ਼ਬਾਨ ਨਹੀਂ ਖੁੱਲਦੀ ਕਿ ਵੀ ਇਹ ਉਹਦੇ 'ਚ। ਔਰ ਇਸ ਗੱਲ ਨੂੰ ਜਿਹੜੇ ਫਿਰ ਇਹਨਾਂ ਨੇ ਹੁਣ ਇੰਡੀਅਨ ਏਜੰਸੀਆਂ ਨੇ ਬਾਹਰ ਟਾਊਟ ਖੜੇ ਕੀਤੇ ਨੇ ਜੀ, ਉਹ ਮਹਾਜਰਾਂ ਦੇ ਫੋਰਮ 'ਚ ਹੋਣ, ਉਹ ਬਲੋਚੀਆਂ ਦੇ ਫੋਰਮ 'ਚ ਹੋਣ, ਉਹ ਕੋਈ ਹੋਰ ਪਖਤੂਨਾਂ ਦੇ ਫੋਰਮ 'ਚ ਹੋਣ, ਉਹ ਜਿਹੜੇ ਨੇ ਉਹ ਗਦਗਦ ਹੋ ਗਏ। ਔਰ ਇਹਦੇ ਨਾਲ ਹੀ ਲੱਗਾ ਹੋਇਆ ਕਿ US ਮੁਹਾਜਰਸ ਹੇਲ ਇੰਡੀਆ ਸਟੇਟਮੈਂਟ ਐਟ ਯੂਨਾਈਟਿਡ ਨੇਸ਼ਨਸ ਰਾਈਟ ਮਿਸ਼ਨ। ਇਹ ਕੋਈ ਉਹਨਾਂ ਦਾ ਟੁਚਾ ਹੈਗਾ MQM ਦਾ, ਮੁਤਾਹਿਦਾ ਕੌਮੀ ਮੂਵਮੈਂਟ ਦਾ ਨਦੀਮ ਨੁਸਰਤ, ਉਹਨੇ ਇਹ ਬਿਆਨ ਦਿੱਤਾ ਹੈ ਕਿ ਇਹ ਜਿਹੜਾ ਅਸੀਂ ਦਾ US ਬੇਸਡ ਮੁਹਾਜਰ ਕਮਿਊਨਿਟੀ ਹੈਜ਼ ਵੈਲਕਮਡ India's statement in the UN Human Rights Session on state atrocities committed by Pakistan in Sindh, Balochistan and Khyber Pakhtunkhwa provinces। और उन्हें इस बड़ा एप्रीशिएट किया और उन्हें कहा जी पहली बार है हुण असीं फ्री कराची मूवमेंट जिहड़ी है उहदे बारे भी दुनिया नूं दस रहे हैं कि भी किवें साडे ते जुल्म हो रहे हैं और फिगर भी अपनी बना रहे हैं। सो कुल मिला के मैं समझदा कि ये हुण इन्हां ने देखना है पाकिस्तान दे नीति घाड़ियां ने कि कश्मीरी तां खड़े ने लड़ रहे ने उन्हां दे बच्चे उन्हां दीयां बीबियां और ये फ्रॉड जिवें श्री रविशंकर वाला वर्गे आर्ट ऑफ लिविंग उस किसी ने अखबार ने कहा कि आर्ट ऑफ लिविंग वाले नूं आर्ट ऑफ लीविंग सिखाता कश्मीरियां ने। यही है जिन्हें पिछले दिनों कहा सी जी कि जे इहदे ते राम मंदिर ते समझौता नहीं होया ते सीरिया बढ़ जाएगा। जो ज़ाहिर है कि भारत के मुसलमानों नूं भी
ਔਰ ਸੁਪਰੀਮ ਕੋਰਟ ਨੂੰ ਵੀ ਧਮਕਾਉਣ ਦੀ ਕੋਸ਼ਿਸ਼ ਕੀਤੀ। ਇਹਨੇ ਇੱਕ ਫਰਾਡ ਜਿਹਾ ਕੀਤਾ ਕਿ ਵੀ ਸ੍ਰੀਨਗਰ ਦੇ ਵਿੱਚ ਇਕੱਠ ਰੱਖਿਆ, ਲੋਕਾਂ ਨੂੰ ਕਿਸੇ ਨੂੰ ਕਿਹਾ ਜੀ ਅਸੀਂ ਸਿਊਇੰਗ ਮਸ਼ੀਨਾਂ ਦੇਵਾਂਗੇ, ਕਿਸੇ ਨੂੰ ਕੋਈ ਹੋਰ ਪ੍ਰੋਮਿਸ ਕੀਤਾ, ਪਰ ਉੱਥੇ ਆ ਕੇ ਉਹ ਆਪਣੀ ਡਰਾਮੇਬਾਜ਼ੀ ਕਰਨ ਲੱਗਾ। ਔਰ ਜਿਉਂ ਹੀ ਉਹਨੇ ਉੱਥੇ ਆਪਣੀ ਡਰਾਮੇਬਾਜ਼ੀ ਕੀਤੀ, ਲੋਕਾਂ ਨੂੰ ਜੇ ਇਕੱਠੇ ਕੀਤਾ ਸੀ, ਸਾਰੇ ਪਾਸੋਂ ਵਿਚਾਰੇ ਦੂਰੋਂ ਦੂਰੋਂ ਆਏ, ਕਿਸੇ ਨੂੰ ਕਿਹਾ ਕਿ ਜੀ ਤੁਹਾਡੇ ਲੋਨ ਮਾਫ ਹੋ ਜਾਣਗੇ, ਤੇ ਉੱਥੇ ਉਹ ਆਪਣੇ ਡਰਾਮੇਬਾਜ਼ੀਆਂ ਕਰਨ ਲੱਗਾ। ਔਰ ਉੱਥੇ ਲੋਕਾਂ ਨੇ, ਕਸ਼ਮੀਰੀਆਂ ਨੇ ਆਜ਼ਾਦੀ ਆਜ਼ਾਦੀ ਉਹਦੇ ਨਾਅਰੇ ਲਾਇਆ, ਉਹ ਵਿੱਚੇ ਹੀ ਛੱਡ ਕੇ ਆਪਣਾ ਜਿਹੜਾ ਉਹਨੂੰ ਉੱਥੋਂ ਦੌੜਨਾ ਪਿਆ। ਔਰ ਇਹ ਖਬਰ ਵੀ ਬਣੀ ਹੈ, ਐਂਗਰ ਆਲ ਅਰਾਊਂਡ ਐਜ਼ ਕਸ਼ਮੀਰੀਜ਼ ਕਲੇਮ ਬੀਇੰਗ ਟ੍ਰਿਕਡ ਇਨਟੂ ਅਟੈਂਡਿੰਗ ਸ਼੍ਰੀ ਸ਼੍ਰੀ ਇਵੈਂਟ ਇਨ ਸ੍ਰੀਨਗਰ। ਹੁਣ ਇੱਕ ਪਾਸੇ ਤੋਂ ਕਹਿ ਰਹੇ ਸੀ ਜੀ ਅਸੀਂ ਜਿਹੜੀ ਹੈ ਕੰਸੈਂਸਸ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਸ ਸਮਝੌਤੇ ਦੀ, ਪਰ ਇਹ ਬੜੀ ਜ਼ਾਹਰ ਹੈ ਕਿ ਆਰਟ ਆਫ ਲਿਵਿੰਗ ਫਾਊਂਡਰ ਸ਼੍ਰੀ ਸ਼੍ਰੀ ਰਵੀ ਸ਼ੰਕਰ ਵਾਜ਼ ਲੈਫਟ ਐम्बैरेस्ड on Saturday when people attending his event in Srinagar raised pro-Azadi slogans and many walked out minutes after the spiritual leader started his speech. उन्हें जो ही बोलना शुरू किया उन्होंने हम क्या चाहते हैं आज़ादी, और इन्हें ड्रामा किया सी जी कि मैं पैगामे मुहब्बत देंगा, और उन्होंने बड़े बड़े ਉੱਥੇ ਜਿਹੜਾ ਸੈਂਟਰ ਹੈ ਉਹਦੇ ਚ ਲੋਕਾਂ ਨੂੰ ਇਕੱਠੇ ਕੀਤਾ ਜੀ। ਔਰ ਉਹਨਾਂ ਨੇ ਕਿਹਾ many alleged they didn't know Ravi Shankar was going to speak there and were invited to the program on different pretexts. ਰਵੀ ਸ਼ੰਕਰ ਦਾ ਪਤਾ ਹੀ ਨਹੀਂ ਸੀ ਵੀ ਉਹ ਡਰਾਮਾ ਉਹਨਾਂ ਨੇ ਕੀਤਾ। ਉਹਨਾਂ ਨੇ ਕਿਹਾ ਕਿ ਜੀ ਸਾਨੂੰ ਤਾਂ we reached here early in the morning, we were told that we will be given jobs and some management companies giving training here, a group of youth told PTI. ਉਹ ਨੌਜਵਾਨ ਕਹਿੰਦੇ ਸਾਨੂੰ ਕਿਹਾ ਕੰਪਨੀ ਆਈ ਹੈ, ਉਹਨਾਂ ਨੇ ਟ੍ਰੇਨਿੰਗ ਦੇ ਗੁਰ ਦੱਸਣੇ ਨੇ ਤੇ ਜੌਬਸ ਦੇਣੇ ਨੇ ਜੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਹੋਰਨਾਂ ਨੇ ਕਿਹਾ another group from Central Kashmir's Budgam district said they were told some religious scholar was to shed light on Islam. ਉਹਨਾਂ ਨੂੰ ਇਸਲਾਮ ਦੇ ਨਾਂ ਤੇ ਸੱਦਿਆ ਹੋਇਆ ਕਿ ਜੀ we would not have participated in this event had we known who was to speak. We were tricked by the organizers. ਟ੍ਰਿਕ ਕਰਕੇ ਉਹਨਾਂ ਨੇ ਦੱਸਣਾ ਸੀ ਦੇਖੋ ਜੀ ਐਵੇਂ ਕਹਿੰਦੇ ਨੇ ਜੀ ਕਸ਼ਮੀਰ 'ਚ ਗੜਬੜ ਹੈ, ਦੇਖੋ ਹਾਰਟ ਆਫ ਸ੍ਰੀਨਗਰ 'ਚ ਅਸੀਂ ਇੰਨੇ ਬੰਦੇ ਇਕੱਠੇ ਕੀਤੇ ਨੇ। ਫਿਰ ਇੱਕ ਹੋਰ ਕਹਿੰਦਾ ਵੀ ਵਰ ਲਿਓਰ ਟੂ ਕਮ ਹੀਅਰ ਫॉर ਕ੍ਰਿਕਟਿੰਗ ਕਿਟਸ, ਡੋਂਟ ਵੀ ਨੋ ਹੂ ਦਿਸ ਰਵੀ ਸ਼ੰਕਰ ਇਜ਼, ਇਫ ਆਵਰ ਨੇਬਰਸ ਐਂਡ ਫਰੈਂਡਸ ਕਮ ਟੂ ਨੋ ਵੀ ਹੈਡ ਕਮ ਹੀਅਰ ਇਟ ਵੁੱਡ ਬੀ ਸੋ ਐम्बैरेसिंग, everybody knows how these things are politicized, a young student told Hindustan Times. ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਵੀ ਇਹ ਜਦੋਂ ਦੋਨੋਂ ਖਬਰਾਂ ਮੈਂ ਸਾਈਡ ਬਾਈ ਸਾਈਡ ਦੇਖੀਆਂ, ਮੈਂ ਕਿਹਾ ਇੱਕ ਪਾਸੇ ਆਫਰੀਨ ਹੈ ਕਸ਼ਮੀਰੀਆਂ ਨੂੰ ਕਿ ਵੀ ਉਹ ਇਹ ਧੋਖਾ ਕਰਦੇ ਨੇ, ਉਹ ਹਰ ਮੌਕੇ ਦੇ ਉੱਤੇ ਆਪਣਾ ਫਿਰ ਆਜ਼ਾਦੀ ਆਜ਼ਾਦੀ ਗੂੰਜਦੇ ਨੇ, ਤੇ ਉੱਥੇ ਜਨੇਵਾ 'ਚ ਖਲੋ ਕੇ ਇੰਡੀਅਨ ਸੈਕੰਡ ਸੈਕਟਰੀ ਜਿਹੜੀ ਆ ਉਹ ਪੁੱਜ ਕੇ ਝੂਠ ਵੀ ਬੋਲ ਰਹੀ ਹੈ ਜੀ, ਔਰ ਪਾਕਿਸਤਾਨ ਦੇ ਉੱਤੇ ਖੁੱਲਮ ਖੁੱਲਾ ਉਹਦੀ ਜਿਹੜੀ ਇਨਰ ਹੈ ਉਸ ਦੇ ਉੱਤੇ ਅਟੈਕ ਕਰ ਰਹੇ ਹੈ। ਔਰ ਪਾਕਿਸਤਾਨ ਦਾ ਨੁਮਾਇੰਦਾ ਉਹੀ ਜਿਹੜੇ ਪਿਛਲੇ 70 ਸਾਲਾਂ ਤੋਂ ਬਣੀ ਬਣਾਈਆਂ ਸਪੀਚਾਂ ਉਹਨਾਂ ਦੇ ਡੈਲੀਗੇਟ ਦਿੰਦੇ ਨੇ ਉਹੀ ਦੇ ਰਹੇ ਨੇ। ਉਹਨਾਂ ਨੂੰ ਇਹ ਸਮਝ ਹੀ ਨਹੀਂ ਹੈ ਕਿ ਭਾਈ ਸਿੱਖ ਫੈਕਟਰ ਇੰਨਾ ਪਾਵਰਫੁਲ ਫੈਕਟਰ ਹੈ ਜਿਹੜਾ ਪਾਕਿਸਤਾਨ ਦੇ ਲਈ, ਜੇ ਤੁਸੀਂ ਕਦੇ ਇੰਡੀਆ ਤੇ ਅਜਮਾਣਾ ਨਿਊਕਲੀਅਰ ਤਾਂ ਕਦੋਂ ਅਜਮਾਇਆ ਜਾਂਦਾ ਹੈ, ਜਾਂ ਉਹ ਤਾਂ ਇੱਕ ਫੀਅਰ ਹੁੰਦਾ ਹੈ ਜਿਹੜਾ ਇੱਕ ਬੈਲੈਂਸ ਰੱਖਦਾ ਹੈ, ਉਹ ਤੁਸੀਂ ਜਰਾ ਸਿੱਖ ਫੈਕਟਰ ਅਜਮਾ ਕੇ ਦੇਖੋ ਤੇ ਫਿਰ ਇਹਦੇ ਨਤੀਜੇ ਦੇਖੋ। ਬਿਲਕੁਲ, ਨੋ ਡਾਊਟ ਜੀ। ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਤੁਸੀਂ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਰਾਹੀਂ ਮੰਥਲੀ ਡੋਨੇਟ ਕਰ ਸਕਦੇ ਹੋ। ਤੁਸੀਂ ਵਨ ਟਾਈਮ ਹੀ ਡੋਨੇਟ ਕਰ ਸਕਦੇ ਹੋ। ਤੁਸੀਂ ਤੁਹਾਨੂੰ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।